ਅੱਜ ਸਮੁੰਦਰੀ 468 ਗਾਬੇ ਦੇ ਵਿੱਚ ਸੱਜੀ ਇੱਕ ਛੋਟੀ ਜਿਹੀ ਮਾਨ ਸਨਮਾਨ ਦੀ ਤਕਰੀਬ, ਜਿਹਦੇ ਵਿੱਚ ਖਸੂਸੀ ਤੌਰ ਤੇ ਸ਼ਿਰਕਤ ਕੀਤੀ ਰਾਇਲ ਕਿੰਗ USA ਦੇ ਓਨਰ ਚੌਧਰੀ ਇਮਰਾਨ ਆਫ USA, ਚੌਧਰੀ ਮੋਹਸਨ ਆਫ USA। ਇਸ ਦੇ ਨਾਲ ਚੌਧਰੀ ਅਤੀਕ ਗੁੱਜਰ ਸਦਰ ਅੰਜੁਮਨ ਗੁਜਰਾਨ ਸਮੁੰਦਰੀ, ਵਾਲਦੇ ਮੁਹਤਰਮ ਨਫੀਸ ਗੁੱਜਰ ਅਤੀਕ ਗੁੱਜਰ, ਚੌਧਰੀ ਹਾਜੀ ਮੁਹੰਮਦ ਸਦੀਕ, रमज़ान बाबा जाना गुजर, कोच 468 कबड्डी क्लब तो दीगर मेहमान ग्रामी ने। तकरीब का आगाज़ नातिया कलाम पाक तो किया गया। एक मैं ही नहीं उन पे कुर्बान ज़माना है, एक मैं ही नहीं उन पे कुर्बान ज़माना है, एक मैं ही नहीं उन पे कुर्बान ज़माना है, एक मैं ही नहीं उन पे कुर्बान ज़माना है, जो रब्बे दो आलम का महबूब या गाना है, जो रब्बे दो आलम का महबूब या गाना है। और कल पुल से हमें जिसने खुद पार लगाना है। नातिया कलाम पेश करने वाले ਨੂੰ चौधरी इमरान साहब ने हदिया भी पेश किया। इस तो बाद चौधरी इमरान साहब ने उस्ताद बाबा जाना गुजर का सोने दी अंगूठी के नाल मान सम्मान किया। ਸਾਡੇ ਕੁਝ ਸਵਾਲਾਂ ਦੇ ਜਵਾਬ ਤੇ ਉਹਨਾਂ ਨੇ ਕੀ ਖਿਆਲਾਂ ਦਾ ਇਜ਼ਹਾਰ ਕੀਤਾ, ਆਓ ਸੁਣਾਉਂਦੇ ਹਾਂ। ਸਲਾਮ। ਸਭ ਤੋਂ ਪਹਿਲੇ ਜੀ ਮੈਂ ਅਦਨਾਨ ਭੱਟ ਸਾਹਿਬ ਪੰਜਾਬੀ ਸ਼ੌਕ ਤੋਂ, ਰਹਿਮਾਨ ਗੁੱਜਰ ਔਰ ਸੰਗੇੜਾ ਸਾਹਿਬ ਸਾਡੇ, ਔਰ ਸਪੈਸ਼ਲੀ ਮੈਂ ਥੈਂਕਸ ਕਰਾਂਗਾ ਅਤੀਕ ਗੁੱਜਰ ਸਾਹਿਬ ਦਾ, ਨਾਲ ਸਾਡੇ ਭਾਈ, ਔਰ ਉਸਤਾਦ ਜਾਨਾ ਸਾਹਿਬ ਦਾ, ਨਾਲ ਸਾਡੇ ਭਾਈ ਸਾਹਿਬ ਦਾ ਜੀ ਸਪੈਸ਼ਲੀ ਮੈਂ ਬਹੁਤ ਥੈਂਕ ਯੂ ਕਰਦਾ। ਉਹਨਾਂ ਨੇ ਸਾਨੂੰ ਇਨਵਾਈਟ ਕੀਤਾ, ਔਰ ਇਹ ਮੇਰਾ ਪ੍ਰੋਮਿਸ ਸੀ, ਇਹ ਮੇਰੀ ਇੱਕ ਦਿਲੀ ਖੁਆਇਸ਼ ਸੀ। ਪਾਕਿਸਤਾਨ ਵਿੱਚ ਮੈਂ ਜਦੋਂ ਵੀ ਦੇਖਦਾ ਸੀ ਉਸਤਾਦ ਰਮਜ਼ਾਨ ਵਰਗੇ ਉਸਤਾਦ ਮੈਨੂੰ ਬਹੁਤ ਕਮ ਨਜ਼ਰ ਆਏ, ਔਰ ਜਿਨ੍ਹਾਂ ਨੇ ਪਾਕਿਸਤਾਨ ਵਿੱਚ ਸਿਆਸਤ ਔਰ तमाम ਚੀਜ਼ਾਂ ਤੋਂ ਹਟ ਕੇ ਆਪਣੇ ਇਸ ਗਰਾਊਂਡ ਨੂੰ ਆਬਾਦ ਕੀਤਾ, ਔਰ ਅੱਜ ਤੱਕ ਇਹ ਜਿਤਨੀ ਇਹਨਾਂ ਦੀ ਖਿਦਮਾਤ ਆ ਪਾਕਿਸਤਾਨ ਇੰਟਰਨੈਸ਼ਨਲ ਪਲੇਅਰਸ ਨਫੀਸ ਗੁੱਜਰ, ਸਾਜਦ ਨਸਾਰ, ਰਾਣਾ ਆਤੀ, ਇਹ ਸਾਰੇ ਉਸਤਾਦ ਰਮਜ਼ਾਨ ਦੀ ਮਿਹਰਬਾਨੀਆਂ ਦੀ ਵਜ੍ਹਾ ਤੋਂ ਅੱਜ ਆਪਣੇ ਡਿਪਾਰਟਮੈਂਟ 'ਚ ਖੇਲ ਰਹੇ ਆ, ਪਾਕਿਸਤਾਨ ਟੀਮ 'ਚ ਖੇਲ ਰਹੇ ਆ, ਔਰ ਇਹ ਮੇਰਾ ਬਹੁਤ ਇੱਕ ਦਰੀਨਾ ਤੌਰ 'ਤੇ ਦਿਲੀ ਖੁਆਇਸ਼ ਸੀ ਮੇਰੀ ਅਤੀਕ ਗੁੱਜਰ ਸਾਹਿਬ ਨਾਲ ਵੀ। ਇਸ ਤੋਂ ਪਹਿਲੇ ਇਹਨਾਂ ਨਾਲ ਗੱਲ ਹੋਈ ਸੀ ਕਿ ਮੈਂ ਉਸਤਾਦ ਰਮਜ਼ਾਨ ਦਾ ਜ਼ਰੂਰ ਮਾਣ ਸਨਮਾਨ ਕਰਨਾ, ਔਰ ਇਹ ਮੈਂ ਸਪੈਸ਼ਲੀ ਅੱਜ ਟੋਬਾ ਟੇਕ ਸਿੰਘ ਤੋਂ, ਹਾਲਾਂਕਿ ਅਸੀਂ ਇਹ ਕੁਛ ਵੀ ਨਹੀਂ ਉਸਤਾਦ ਰਮਜ਼ਾਨ ਸਾਹਿਬ ਦੀ ਖਿਦਮਾਤ ਦੇ ਬਦਲੇ, ਲੇਕਿਨ ਇਹ ਇੱਕ ਛੋਟਾ ਜਿਹਾ ਸਾਡਾ ਇੱਕ ਪਿਆਰ ਭਰਾ ਤੋਹਫਾ, ਅਸੀਂ ਇਹਨਾਂ ਦੀ ਖਿਦਮਾਤ ਦਾ ਸਿਲਾ ਤਾਂ ਅਸੀਂ ਨਹੀਂ ਦੇ ਸਕਦੇ, ਲੇਕਿਨ ਇਹ ਹੈ ਕਿ ਸਾਡਾ ਗਿਫਟ ਜਿਹੜਾ ਵਾ ਇਹਨਾਂ ਦੀ ਜਿੰਨੀ ਵੀ ਕਾਵਸ਼ਾਂ ਵਾ ਅਸੀਂ ਇਹਨਾਂ ਨੂੰ ਖਰਾਜੇ ਤਹਿਸੀਨ ਪੇਸ਼ ਕਰਦੇ ਹਾਂ। ਅੱਛਾ, ਅਸੀਂ ਇਹ ਦੇਖ ਰਹੇ ਹਾਂ ਕਿ ਜਦੋਂ ਦੇ ਤੁਸੀਂ ਪਾਕਿਸਤਾਨ ਆਏ ਹੋ, ਬਲਕਿ ਪਾਕਿਸਤਾਨ ਤੁਸੀਂ ਆਏ ਹੀ ਕਬੱਡੀ ਤੁਹਾਨੂੰ ਖਿੱਚ ਕੇ ਲੈ ਕੇ ਆਈ ਹੈ, ਔਰ ਤੁਸੀਂ ਇਹਦੇ ਵਿੱਚ ਕਾਫੀ ਆਪਣੀ ਮਾਲੀ ਤੌਰ ਤੇ ਵੀ ਕਾਵਿਸ਼ ਕਰ ਰਹੇ ਹੋ ਔਰ ਬੜੀ ਐਫਰਟ ਕਰ ਰਹੇ ਹੋ, ਇਹਦੀ ਕੀ ਵਜ੍ਹਾ ਜੀ? ਦੇਖੋ ਜੀ, ਸਭ ਤੋਂ ਪਹਿਲੇ ਕਿ ਮੇਰਾ ਇੱਥੇ ਆਪਣਾ ਜ਼ਾਤੀ ਕਲੱਬ ਰਾਇਲ ਕਿੰਗ USA ਦੇ ਨਾਂ ਤੋਂ ਜਦੋਂ ਮੈਂ ਕਲੱਬ ਬਣਾਇਆ ਉਸ ਤੋਂ ਬਾਅਦ ਤੱਕ ਹੁਣ ਤੱਕ
ਮੇਰੇ ਕਲੱਬ ਤੋਂ ਹਟ ਕੇ ਵੀ ਜਿੰਨੇ ਲੜਕੇ ਸੀ ਜਿਨ੍ਹਾਂ ਦੇ ਮਾਣ ਸਨਮਾਨ ਅਸੀਂ ਕੀਤੇ ਆਲਰੇਡੀ, ਮੈਨੂੰ ਸਾਰੇ ਪਾਕਿਸਤਾਨ ਦੇ ਪਲੇਅਰ ਇੱਕੋ ਜਿਹੇ ਆ ਜੀ, ਜਿੰਨੇ ਵੀ ਪਾਕਿਸਤਾਨ 'ਚ ਪਲੇਅਰ ਖੇਲਦੇ ਆ। ਔਰ ਇਹ ਪਾਕਿਸਤਾਨ ਦੀ ਕਬੱਡੀ ਇਹ ਸਾਡਾ ਫਰਜ਼ ਬਣਦਾ। ਦੇਖੋ ਅਗਰ ਤੁਸੀਂ ਦੁਨੀਆ 'ਚ ਇੰਡੀਆ ਦੀ ਕਬੱਡੀ ਨੂੰ ਦੇਖੋ, ਸਾਡੇ ਤੋਂ ਕਿੰਨੇ ਅੱਗੇ ਆ। ਉਹਦੇ ਆਏ ਦਿਨ ਵੱਡੇ ਤੋਂ ਵੱਡੇ ਟੂਰਨਾਮੈਂਟ ਹੁੰਦੇ ਆ, ਮਾਣ ਸਨਮਾਨ ਹੁੰਦੇ ਆ। ਔਰ ਸਾਡੀ ਵੀ ਇਹ ਦਿਲੀ ਖੁਆਇਸ਼ ਸੀ ਕਿ ਅਸੀਂ ਆਪਣੇ ਮੁਲਕ ਲਈ ਉਸਤਾਦ ਰਮਜ਼ਾਨ ਜੇ ਉਸਤਾਦ ਜਿੰਨੇ ਉਸਤਾਦ ਇੱਥੇ ਪਾਕਿਸਤਾਨ 'ਚ ਬਹੁਤ ਅੱਛੇ ਆਪਣੀ ਛੋਟੀ ਸਤਹ 'ਤੇ ਔਰ ਇੰਟਰਨੈਸ਼ਨਲ ਸਤਹ 'ਤੇ ਨੈਸ਼ਨਲ ਸਤਹ 'ਤੇ ਅਕੈਡਮੀ ਚਲਾ ਰਹੇ ਆ, ਮੈਂ ਉਹਨਾਂ ਨੂੰ ਵੀ ਖਰਾਜ ਤਹਿਸੀਨ ਪੇਸ਼ ਕਰਦਾ। ਸਾਡਾ ਫਰਜ਼ ਬਣਦਾ ਇਹਨਾਂ ਨੂੰ ਅਸੀਂ ਅੱਗੇ ਤੋਂ ਅੱਗੇ ਇਹਨਾਂ ਦਾ ਇੰਟਰੋਡਕਸ਼ਨ ਕਰਵਾਈਏ ਵਰਲਡ 'ਚ, ਕੈਨੇਡਾ, ਇੰਡੀਆ ਜਾਂ ਅਮਰੀਕਾ ਵਿੱਚ, ਤਾਂ ਕਿ ਇਹ ਜਿੰਨੇ ਵੀ ਸਾਡੇ ਉਸਤਾਦ ਰਮਜ਼ਾਨ ਜੇ ਬਾਕੀ ਵੀ ਉਸਤਾਦ ਕੰਮ ਕਰ ਰਹੇ ਅੱਛੇ ਤੋਂ ਅੱਛੇ ਇੱਕ ਪਲੇਅਰਸ ਨੂੰ ਇੰਟਰਨੈਸ਼ਨਲ ਸਤਹ 'ਤੇ ਲੈ ਕੇ ਆਉਣ ਔਰ ਸਾਡੇ ਪਾਕਿਸਤਾਨ ਦੀ ਕਬੱਡੀ ਜਿਹੜੀ ਆ ਉੱਤੇ ਦਿਨ ਬ ਦਿਨ ਜਾਏਗੀ। ਅੱਛਾ ਚੌਰ ਸਾਹਿਬ, ਅਸੀਂ ਦੇਖਦੇ ਪਏ ਹਾਂ ਬਲਕਿ ਕਾਫੀ ਅਰਸੇ ਤੋਂ ਦੇਖਦੇ ਪਏ ਹਾਂ ਕਿ ਤੁਸੀਂ ਇਹ ਲਾਜ਼ਮੀ ਨਹੀਂ ਕਿਸੇ ਇੱਕ ਕਲੱਬ ਨੂੰ, ਹਾਲਾਂਕਿ ਤੁਹਾਡਾ ਆਪਣਾ ਰਾਇਲ ਕਿੰਗ USA ਕਬੱਡੀ ਜਿਹੜਾ ਕਲੱਬ ਜੇ, ਤੁਸੀਂ ਇਕੱਲਾ ਉਹਨੂੰ ਵੀ ਪ੍ਰਮੋਟ ਕਰ ਸਕਦੇ ਹੋ ਮਾਲੀ ਤੌਰ 'ਤੇ, ਲੇਕਿਨ ਤੁਸੀਂ ਸਾਰੇ ਹੀ ਤੁਸੀਂ ਮਾਨ ਸਨਮਾਨ ਕਰ ਰਹੇ ਹੋ। ਤੁਸੀਂ ਸ਼ਾਦਾ ਰੈਣ ਸਾਹਿਬ ਨਾਲ ਵੀ ਮਾਨ ਮਸਲਨ ਪੇਜਾਂ ਦਾ ਵੀ ਮਾਨ, ਕਾਫੀ ਜ਼ਿਆਦਾ ਤੁਸੀਂ ਐਫਰਟ ਕੀਤੀ ਜੇ। ਤੇ ਇਹ ਤੁਸੀਂ ਜ਼ਾਤੀ ਤੌਰ ਤੇ ਕਰ ਰਹੇ ਹੋ ਜਾਂ ਮਸਲਨ ਕਿ ਕੁਝ ਦੋਸਤਾਂ ਦੇ ਨਾਲ ਇਕੱਠਾ ਕਰਕੇ, ਜਾਂ ਜ਼ਾਤੀ ਤੌਰ ਤੇ ਆਪਣੇ ਕੰਧਿਆਂ ਦੇ ਭਾਰ ਚੁੱਕ ਰਹੇ ਹੋ ਸਾਰਾ? ਦੇਖੋ ਜੀ, ਸਭ ਤੋਂ ਪਹਿਲੇ ਜਿਹੜਾ 10 ਮਾਰਚ ਦਾ ਦੂਸਰਾ ਬਾਬਾ ਗੁਰੂ ਨਾਨਕ ਟੂਰਨਾਮੈਂਟ ਹੋਇਆ, ਉਹਦੇ ਵਿੱਚ ਸਾਡੇ ਨਾਲ ਕਾਫੀ ਸਾਰੇ ਪ੍ਰਮੋਟਰ ਸੀ। ਇਹ ਸਭ ਪ੍ਰਮੋਟਰਾਂ ਦੀ ਸਹਾਇਤਾ ਨਾਲ ਹੋਇਆ। ਔਰ ਮੇਰਾ ਜ਼ਾਤੀ ਤੌਰ ਤੇ ਜਿਹੜਾ ਮੇਰੇ ਆਪਣੇ 258 ਦੇ ਟੂਰਨਾਮੈਂਟ 'ਚ ਮੈਂ ਜਿਹੜੇ ਮਾਣ ਸਨਮਾਨ ਕੀਤੇ, ਉਸਤਾਦ ਸ਼ਾਦਾ ਰੈਂਚ ਹੋ ਗਿਆ, ਮਨਸ਼ਾ ਗੁੱਜਰ ਹੋ ਗਿਆ, ਮਰੂਫ ਹੋ ਗਿਆ। ਔਰ ਇਸ ਤੋਂ ਪਹਿਲੇ ਮੈਂ ਆਪਣੀ ਪੂਰੀ ਟੀਮ ਦਾ ਪਿੰਡ ਡੋਗਰਾਂ 'ਚ ਕੀਤਾ ਸੀ ਤੇ ਉਹਦੇ 'ਚ ਸ਼ਕੀਲ ਮੈਚ ਦਾ ਵੀ ਮੈਂ ਕੀਤਾ ਸੀ। ਔਰ ਅਲਹਮਦੁਲਿਲਾ ਮੈਂ ਤਾਂ ਇਹ ਕਹਿਣਾ ਜੀ ਕਿ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜਿੰਨੇ ਵੀ ਬਾਕੀ ਵੀ ਪ੍ਰਮੋਟਰ ਜੁੜੇ ਆ ਔਰ ਪਾਕਿਸਤਾਨ ਦੀ ਕਬੱਡੀ ਲਈ, ਜਿਹਦੇ 'ਚ ਆਤਿਫ ਯਕੂਬ ਚੀਮਾ ਹੋ ਗਿਆ, ਭਾਈ ਤਾਹਰ, ਲੱਕੀ ਜੱਟ, ਔਰ ਉਸ ਤੋਂ ਬਾਅਦ ਭਾਈ ਦੀਪਾ ਹੋ ਗਿਆ, ਜਿੰਨੇ ਵੀ ਇੰਡੀਅਨ ਜਿੰਨੇ ਵੀ ਸਾਡੇ ਸਰਦਾਰ, ਉਹਨਾਂ ਦੀ ਬਹੁਤ ਮਿਹਰਬਾਨੀ ਆ। ਉਹ ਪਾਕਿਸਤਾਨ 'ਚ ਆਏ, ਉਹਨਾਂ ਨੇ ਪਾਕਿਸਤਾਨ 'ਚ ਕਬੱਡੀ ਦੇ ਪੇਜਸ ਦਾ ਮਾਣ ਸਨਮਾਨ ਕੀਤਾ, ਪਾਕਿਸਤਾਨ ਦੇ ਪਲੇਅਰਾਂ ਦਾ ਮਾਣ ਸਨਮਾਨ ਕੀਤਾ। ਮੈਂ ਬਿਹਾਫ ਆਫ ਪਾਕਿਸਤਾਨੀ ਐਜ਼ ਅ ਪਾਕਿਸਤਾਨੀ ਮੈਂ ਉਹਨਾਂ ਦਾ ਦਿਲੋਂ ਬਹੁਤ ਥੈਂਕ ਯੂ ਕਰਦਾ ਕਿ ਉਹਨਾਂ ਨੇ ਸਾਡੇ ਮੁਲਕ 'ਚ ਕਬੱਡੀ ਨੂੰ ਇੰਨਾ ਮਾਣ ਬਖਸ਼ਿਆ ਜੀ। ਅੱਛਾ, ਤੁਸੀਂ ਇੱਕ ਛੋਟੀ ਜਿਹੀ ਗੱਲ ਕਰਨਾ ਚਾਹਾਂਗਾ। ਤੁਸੀਂ ਗੱਲ ਕੀਤੀ ਜੇ ਕਿ ਪਾਕਿਸਤਾਨ ਦੇ ਵਿੱਚ ਕਬੱਡੀ ਦਾ ਲੈਵਲ ਉਹ ਨਹੀਂ ਹੈਗਾ ਜਿਹੜਾ ਕਿ ਚੜ੍ਹਦੇ ਪੰਜਾਬ ਦੇ ਵਿੱਚ ਸਿਲ ਹੈਗਾ ਜੀ ਇੰਡੀਆ ਦੇ ਵਿੱਚ। ਤੁਸੀਂ ਕੀ ਕਰਨਾ ਚਾਹੋਗੇ ਕਿ ਤੁਸੀਂ ਕੀ ਸੋਚਦੇ ਹੋ ਕਿ ਕਿਹੜੀ ਚੀਜ਼ ਪਾਕਿਸਤਾਨ ਦੀ ਕਬੱਡੀ ਨੂੰ ਥੱਲੇ ਲੈ ਕੇ ਜਾ ਰਹੀ ਜੇ? ਦੇਖੋ, ਸਭ ਤੋਂ ਪਹਿਲੇ ਤੇ ਸਾਡੇ ਨਾ ਮੁਲਕ 'ਚ ਅਕੈਡਮੀ ਸਿਸਟਮ ਹੈ ਨਹੀਂਗਾ। ਸਭ ਤੋਂ ਮੇਨ ਚੀਜ਼ ਇਹ ਆ, ਇੰਡੀਆ 'ਚ ਅਕੈਡਮੀ ਸਿਸਟਮ ਬਹੁਤ ਅੱਛੇ ਆ। ਉਥੋਂ ਪਲੇਅਰ ਜਿਹੜੇ ਆ ਉਹਨਾਂ ਦੀ ਦੇਖੋ ਰੂਟ ਜਿਹੜੀ ਆ ਉਹ ਅਕੈਡਮੀਜ਼ ਤੋਂ ਉੱਤੇ ਆਉਂਦੇ ਆ। ਸਾਡੇ ਮੁਲਕ 'ਚ ਇਸ ਚੀਜ਼ ਦੀ ਬਹੁਤ ਕਮੀ ਆ। ਔਰ ਜਿੱਦਾਂ ਉਸਤਾਦ ਰਮਜ਼ਾਨ ਸਾਹਿਬ ਨੇ ਮਾਸ਼ਾਅੱਲਾ ਤੇ ਦੇਖੋ ਨਾ 65-70 ਮੁੰਡੇ ਹੁਣ ਜਿੰਨੇ ਵੀ ਮੁੰਡੇ ਸਾਡੇ ਯੰਗਸਟਰ ਆਉਣੇ ਵਾਲੇ ਵਕਤ ਦੇ ਸਟਾਰ ਬੈਠੇ ਆ, ਇਸ ਤਰ੍ਹਾਂ ਦੇ ਮੁੰਡੇ ਦੇਖੋ ਜਦੋਂ ਸਾਡੀ ਕੰਟਰੀ 'ਚ ਇਹ ਅਕੈਡਮੀ ਸਿਸਟਮ ਇਸ ਲੈਵਲ ਦਾ ਹੋਏਗਾ, ਇਨਸ਼ਾਅੱਲਾ ਤਾਲਾ ਉਹ ਦਿਨ ਦੂਰ ਨਹੀਂ ਹੈਗਾ ਕਿ ਸਾਡੇ ਮੁਲਕ ਦੀ ਕਬੱਡੀ ਵੀ ਇੰਡੀਆ ਦੇ ਲੈਵਲ ਦੀ ਹੋਏਗੀ। ਸਿਰ ਮੇਨ ਡਿਫਰੈਂਸ ਹੀ ਇਹ ਚੀਜ਼ ਆ। ਹੋਰ ਅਸੀਂ ਕਿਸੇ ਚੀਜ਼ ਤੋਂ ਪਿੱਛੇ ਨਹੀਂ, ਸਾਡੇ ਪਲੇਅਰ ਵੀ ਅੱਛੇ ਆ ਮਾਸ਼ਾਅੱਲਾ। ਔਰ ਇੰਟਰਨੈਸ਼ਨਲ ਸਤਹ ਤੇ ਵੀ ਸਾਡੇ ਪਲੇਅਰਸ ਨੇ ਆਪਣਾ ਬਹੁਤ ਲੋਹਾ ਮਨਵਾਇਆ। ਸਿਰਫ ਮੇਨ ਇੱਕੋ ਹੀ ਫਰਕ ਆ ਕਿ ਪਾਕਿਸਤਾਨ ਵਿੱਚ ਅਕੈਡਮੀ ਸਿਸਟਮ ਨੂੰ ਸਪੋਰਟ ਨਹੀਂ ਹੈਗੀ ਜੀ, ਨਰਸਰੀ ਗਰੋਥ ਨਹੀਂ ਹੈ। ਅੱਛਾ, ਤੁਸੀਂ ਜਿਹੜੇ ਦੂਸਰੇ ਪ੍ਰਮੋਟਰ ਇਸ ਵੇਲੇ ਪੂਰੀ ਦੁਨੀਆ 'ਚ ਚੱਲਣਾ, ਤੁਹਾਡਾ ਇੰਟਰਵਿਊ ਜਾ ਰਿਹਾ, ਲਾਈਵ ਜਾ ਰਿਹਾ, ਤੁਸੀਂ ਜਿਹੜੇ ਦੂਸਰੇ ਪ੍ਰਮੋਟਰ ਨੇ ਕਬੱਡੀ ਦਾ ਥੋੜ੍ਹਾ ਬਹੁਤ ਉਹ ਖਿਆਲ ਰੱਖਦੇ ਨੇ, ਯੋਗਦਾਨ ਦਿੰਦੇ ਨੇ ਆਪਣਾ ਥੋੜ੍ਹਾ ਬਹੁਤਾ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਤੁਸੀਂ ਕਿਹੜੀ ਚੀਜ਼ ਵੱਲ ਜ਼ਿਆਦਾ ਤਵੱਜੋ ਦਿਓ? ਦੇਖੋ ਜੀ, ਮੇਰੇ ਸਭ ਤੋਂ ਪਹਿਲੇ ਤਾਂ ਮੈਂ ਜਿੰਨੇ ਵੀ ਪਾਕਿਸਤਾਨ ਦੇ ਪ੍ਰਮੋਟਰਸ ਆ, ਕੈਨੇਡਾ, ਅਮਰੀਕਾ, ਡਿਫਰੈਂਟ ਕੰਟਰੀਜ਼ ਬੈਠੇ ਆ, ਮੈਂ ਉਹਨਾਂ ਦਾ ਦਿਲੋਂ ਬਹੁਤ ਧੰਨਵਾਦ ਕਰਦਾ। ਔਰ ਮੇਰੀ ਇੱਕੋ ਹੀ ਰਿਕੁਐਸਟ ਆ, ਦੇਖੋ ਪਾਕਿਸਤਾਨ ਵਿੱਚ ਕਬੱਡੀ, ਸਿਰਫ ਕਬੱਡੀ, ਕਿਸੇ ਵੀ ਸਿਆਸਤ ਤੋਂ ਹਟ ਕੇ, ਕਿਸੇ ਵੀ ਲੈਵਲ ਤੋਂ ਹਟ ਕੇ ਪਾਕਿਸਤਾਨ 'ਚ ਕਬੱਡੀ ਨੂੰ ਪ੍ਰਮੋਟ ਹੋਣਾ ਚਾਹੀਦਾ, ਤਾਂ ਕਿ ਸਾਡੇ ਗਰੀਬ ਘਰਾਂ ਦੇ ਮੁੰਡੇ ਜਿਹੜੇ ਆ, ਦੇਖੋ ਅਗਰ ਅਸੀਂ ਲੋਕ ਸਪੋਰਟ ਨਹੀਂ ਕਰਾਂਗੇ ਇਹਨਾਂ ਨੂੰ ਕੌਣ ਸਪੋਰਟ ਕਰੇਗਾ? ਦੇਖੋ ਅਗਰ ਅਸੀਂ ਕਿਸੇ ਲੈਵਲ ਤੇ ਆਣ ਕੇ ਅਗਰ ਅਸੀਂ ਇਹਨਾਂ ਬੱਚਿਆਂ ਦਾ ਖਿਆਲ ਨਹੀਂ ਕਰਾਂਗੇ, ਠੀਕ ਹੈ ਜੀ, ਤੇ ਫਿਰ ਬਹੁਤ ਮੁਸ਼ਕਿਲ ਹੋ ਜਾਂਦਾ ਕਿ ਅਗਰ ਅਸੀਂ ਸਡਨ ਇੱਕ ਹੀ ਮਤਲਬ ਕਿ ਅਸੀਂ ਇੱਕ ਹੀ ਤਰਫ ਹੋ ਕੇ ਅਗਰ ਇੱਕ ਸਪੈਸੀਫਿਕ ਕਬੱਡੀ ਨੂੰ ਸਿਰਫ ਪ੍ਰਮੋਟ ਕਰੀਏ। ਮੈਂ ਤਾਂ ਦਿਲੀ ਤੌਰ ਤੇ ਬਾਕੀ ਵੀ ਜਿੰਨੇ ਵੀ ਮੈਂ ਉਹਨਾਂ ਦਾ ਵੀ ਥੈਂਕ ਯੂ ਕਰਦਾ ਕਿ ਪਾਕਿਸਤਾਨ 'ਚ ਹੋਰ ਵੀ ਪ੍ਰਮੋਟਰ ਬਹੁਤ ਅੱਛਾ ਕੰਮ ਕਰ ਰਹੇ ਆ। ਮੇਰੀ ਇੱਕੋ ਹੀ ਰਿਕੁਐਸਟ ਹੈ ਕਿ ਸਾਰੇ ਜਿੰਨੇ ਵੀ ਆ ਪਾਕਿਸਤਾਨ 'ਚ ਅਕੈਡਮੀਜ਼ ਲੈਵਲ ਤੱਕ ਜਿੰਨੇ ਵੀ ਸਾਡੇ ਯੰਗਸਟਰ ਆ ਇਹਨਾਂ ਨੂੰ ਪ੍ਰਮੋਟ ਕਰੋ ਤਾਂ ਕਿ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਪਰਚੂਨਿਟੀਜ਼ ਮਿਲਣ। ਦੇਖੋ ਮੈਂ ਮਾਣ ਸਨਮਾਨ ਕੀਤਾ ਸੀ ਰਾਣੇ ਅਕਮਲ ਦਾ ਗੁਜਰਾਂ ਵਾਲੇ, ਔਰ ਤਫੀਕ ਗੁਜਰ 203 ਦਾ ਮੁੰਡਾ ਵਾ, ਯੰਗਸਟਰ ਮੁੰਡਾ ਵਾ। ਮੈਂ ਇੱਦਾਂ ਦੇ ਮੇਰੀ ਦਿਲੀ ਖੁਆਇਸ਼ ਹੈ ਕਿ ਮੈਂ ਇਹ ਯੰਗਸਟਰ ਮੁੰਡੇ ਜਿੰਨੇ ਆ ਮੈਂ ਇਹਨਾਂ ਮੁੰਡਿਆਂ ਨੂੰ ਸਪੋਰਟ ਕਰਾਂ ਤਾਂ ਕਿ ਇਹੀ ਯੰਗਸਟਰ ਮੁੰਡੇ ਸਾਡੇ ਆਉਣ ਵਾਲੇ ਸਟਾਰ ਆ। ਇਹਨਾਂ ਮੁੰਡਿਆਂ ਨੂੰ
ਅਗਰ ਅਸੀਂ ਮੌਕਾ ਨਹੀਂ ਦੇਵਾਂਗੇ ਤੇ ਡੈਫੀਨਿਟਲੀ ਜਿਹੜੇ ਸਾਡੇ 11-12 ਇੰਟਰਨੈਸ਼ਨਲ ਮੁੰਡੇ ਆ, ਤੁਸੀਂ ਜਿੱਥੇ ਵੀ ਜਾਓਗੇ ਉਹੀ ਤੁਹਾਨੂੰ ਨਜ਼ਰ ਆਣਗੇ। ਇਹਨਾਂ ਮੁੰਡਿਆਂ ਦੀ ਸਪੋਰਟ ਕਰਨਾ ਸਾਡਾ ਹੱਕ ਆ, ਔਰ ਬਾਕੀਆਂ ਨੂੰ ਵੀ ਮੈਂ ਇਹੀ ਰਿਕੁਐਸਟ ਕਰਨਾ ਕਿ ਯੰਗਸਟਰ ਮੁੰਡਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰੋ ਤਾਂ ਕਿ ਉਹਨਾਂ ਨੂੰ ਜ਼ਿਆਦਾ ਅਪਰਚੂਨਿਟੀਜ਼ ਮਿਲਣ, ਔਰ ਇਹੀ ਸਾਡੇ ਯੰਗਸਟਰ ਮੁੰਡੇ ਆਉਣੇ ਵਾਲਾ ਸਟਾਰ ਬਣਨਗੇ। ਅੱਛਾ, ਤੁਸੀਂ ਪਤਾ ਲੱਗਾ ਕਿ ਤੁਸੀਂ ਥੋੜੇ ਦਿਨਾਂ ਤੱਕ ਵਾਪਸ ਜਾ ਰਹੇ ਹੋ ਪਾਕਿਸਤਾਨ, 'ਚੋਂ ਕੀ ਲੈ ਕੇ ਜਾ ਰਹੇ ਹੋ? ਦੇਖੋ ਜੀ, ਮੈਂ 5 ਤਰੀਕ ਨੂੰ ਆਇਆ ਸੀ ਅਮਰੀਕਾ ਤੋਂ। 6 ਤੋਂ ਲੈ ਕੇ ਅੱਜ ਤੱਕ ਮੈਂ ਪੂਰਾ ਪੰਜਾਬ ਸਪੈਸ਼ਲੀ ਔਰ ਮੈਂ ਜਨੂਬੀ ਪੰਜਾਬ ਵੀ ਮੈਂ ਗਿਆ ਹਾਂ। ਬਹੁਤ ਪਿਆਰ ਮਿਲਿਆ। ਮੈਂ ਆਪਣੀ ਪਾਕਿਸਤਾਨ ਆਵਾਮ ਦਾ, ਯੰਗਸਟਰਸ ਪਲੇਅਰਾਂ ਦਾ ਬਹੁਤ ਮਾਣ ਦਿੱਤਾ ਇਹਨਾਂ ਨੇ। ਮੈਂ ਸਭ ਦਾ ਬਹੁਤ ਦਿਲੋਂ ਧੰਨਵਾਦ ਕਰਦਾ। ਅੱਲਾਹ ਪਾਕ ਇਹ ਯੰਗਸਟਰ ਪਲੇਅਰਾਂ ਨੂੰ ਦਿਲ ਦੁਗਣੀ ਰਾਤ ਦੁਗਣੀ ਤਰੱਕੀ ਦੇਵੇ, ਔਰ ਇਹ ਪਾਕਿਸਤਾਨ ਦੇ ਲੋਕ ਬਹੁਤ ਪਿਆਰ ਦੇਣ ਵਾਲੇ ਲੋਕ ਆ। ਮੈਂ ਜਿੰਨੇ ਬਾਹਰ ਵੀ ਸਾਡੇ ਇੰਡੀਅਨਸ ਪ੍ਰਮੋਟਰ ਵੀ ਆ, ਮੈਂ ਉਹਨਾਂ ਨੂੰ ਵੀ ਕਹੂੰਗਾ, ਦੇਖੋ ਤੁਸੀਂ ਪਾਕਿਸਤਾਨ 'ਚ ਅੱਗੇ ਵੀ ਬਹੁਤ ਕੁਝ ਕਰ ਰਹੇ ਆ, ਔਰ ਇਹ ਧਰਤੀ ਜਿਹੜੀ ਪਿਆਰ ਦੀ ਧਰਤੀ ਆ, ਇਹਨਾਂ ਲੋਕਾਂ 'ਚ ਬਹੁਤ ਪਿਆਰ ਆ। ਔਰ ਮੈਂ ਦੇਖਿਆ ਇਸ ਦਫਾ, ਔਰ ਕਬੱਡੀ ਨਾਲ ਜਿੰਨੇ ਲੋਕ ਇੱਥੇ ਕਬੱਡੀ ਨਾਲ ਪਿਆਰ ਕਰਦੇ ਆ, ਸਪੈਸ਼ਲੀ ਪੰਜਾਬ ਵਿੱਚ, ਮੈਂ ਕਹਿੰਦਾ ਕਿ ਜੀ ਮੈਂ ਬਹੁਤ ਇੱਥੇ ਸਾਰੇ ਟੂਰਨਾਮੈਂਟਾਂ 'ਚ ਮੈਂ ਗਿਆ ਹਾਂ। ਮੈਂ ਉਹ ਪਿਆਰ ਯਕੀਨ ਕਰੋ ਕਿ ਮੈਂ ਅਮਰੀਕਾ 'ਚ, ਕੈਨੇਡਾ 'ਚ, ਮੈਂ ਹੁਣ ਵੀ ਜਦੋਂ ਮੈਂ ਯਾਦ ਕਰਦਾ ਮੈਨੂੰ ਆਪਣੀ ਕੰਟਰੀ ਦੇ ਇਹਨਾਂ ਲੋਕਾਂ ਦਾ ਪਿਆਰ ਜਿਹੜਾ ਵਾ ਬਹੁਤ ਜ਼ਿਆਦਾ ਮੈਂ ਮਿਸ ਕਰੂੰਗਾ, ਸਪੈਸ਼ਲੀ ਜਦੋਂ ਮੈਂ ਅਮਰੀਕਾ ਵੀ ਜਾਊਂਗਾ। ਔਰ ਮੈਂ ਇੱਕ ਵਾਰੀ ਆਪਣੀ ਪਾਕਿਸਤਾਨੀ ਆਵਾਮ ਦਾ ਬਹੁਤ ਦਿਲੋਂ ਸ਼ੁਕਰੀਆ ਅਦਾ ਕਰਦਾ, ਸਪੈਸ਼ਲੀ ਤੁਹਾਡੇ ਮੀਡੀਆ ਦਾ। ਦੇਖੋ ਤੁਸੀਂ ਲੋਕ ਕਿੰਨੀ ਐਫਰਟਸ ਕਰਦੇ ਆ, ਤੁਸੀਂ ਲੋਕ ਇੰਨੀ ਆਪਣੇ ਕਾਰੋਬਾਰ ਆਪਣੇ ਬੱਚਿਆਂ ਤੋਂ ਹਟ ਕੇ ਕਬੱਡੀ ਨੂੰ ਇੰਨਾ ਤੁਸੀਂ ਅਸਲ ਪ੍ਰਮੋਟ ਤੁਸੀਂ ਲੋਕ ਕਰ ਰਹੇ ਆ। ਜਿੰਨੇ ਵੀ ਸਾਡੇ ਪੇਜਸ ਕੰਮ ਕਰ ਰਹੇ ਆ, ਇਹ ਸਿਰਫ ਤੁਹਾਡਾ ਥੈਂਕ ਯੂ ਕਰਾਂਗਾ ਕਿ ਦੇਖੋ ਤੁਸੀਂ ਲੋਕ ਆਪਣਾ ਇੰਨਾ ਟਾਈਮ ਨਿਕਾਲ ਕੇ ਪਾਕਿਸਤਾਨ ਦੀ ਕਬੱਡੀ ਲਈ ਇੰਨੇ ਮੁਖਲਿਸ ਹੋ ਕੇ ਤੁਸੀਂ ਐਫਰਟਸ ਕਰ ਰਹੇ ਆ। ਨਹੀਂ ਤੇ ਇਨ ਯੰਗਸਟਰ ਪਲੇਅਰਾਂ ਨੂੰ ਕੌਣ ਦੇਖੇ? ਕੋਈ ਵੀ ਨਹੀਂ ਦੇਖ ਸਕਦਾ ਅਗਰ ਮੀਡੀਆ ਨਾ ਹੋਵੇ। ਉਸਤਾਦ ਰਮਜ਼ਾਨ ਦੇਖੋ ਕਿੰਨੀ ਮਿਹਨਤ ਕਰਦੇ ਇਹਨਾਂ ਯੰਗਸਟਰ ਪਲੇਅਰਾਂ ਵਾਸਤੇ। ਇਹ ਤੁਸੀਂ ਲੋਕਾਂ ਨੇ ਅੱਜ ਦੇਖੋ ਉਸਤਾਦ ਰਮਜ਼ਾਨ ਦੀ ਅਕੈਡਮੀ, ਜਿੰਨੇ ਮੁੰਡੇ ਵੀ ਖੇਲਦੇ ਆ, ਇਹਨੂੰ ਅੱਜ ਮੀਡੀਆ ਤੇ ਤੁਸੀਂ ਇੰਟਰੋਡਿਊਸ ਕਰਵਾਇਆ। ਮੈਂ ਤੁਹਾਡਾ ਸਭ ਤੋਂ ਪਹਿਲੇ ਥੈਂਕ ਯੂ ਅਦਾ ਕਰਦਾ, ਜਿੰਨੇ ਵੀ ਪੇਜਸ ਵਾਲੇ ਪਾਕਿਸਤਾਨ 'ਚ ਕੰਮ ਕਰ ਰਹੇ ਜੀ। ਬਹੁਤ ਬਹੁਤ ਸ਼ੁਕਰੀਆ। ਇਹ ਸੀ ਚੌਧਰੀ ਇਮਰਾਨ, ਰਾਇਲ ਕਿੰਗ USA ਕਬੱਡੀ ਕਲੱਬ ਦੇ ਜਿਹੜੇ ਓਨਰ ਨੇ। ਤੇ ਹੁਣ ਅਸੀਂ ਗੱਲ ਕਰਾਂਗੇ ਚੌਧਰੀ ਅਤੀਕ ਗੁੱਜਰ ਸਾਹਿਬ ਜੀ। ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ ਜੀ। ਜੀ ਤੌਰ ਸਾਹਿਬ, ਤੁਸੀਂ ਅੱਗੇ ਵੀ ਅਸੀਂ ਦੇਖਦੇ ਹਾਂ ਤੁਸੀਂ ਆਪਣੇ ਮਸਲਨ ਇੱਕ ਦਾਇਰਾ ਕਾਰ 'ਚ ਰਹਿ ਕੇ ਬਹੁਤ ਕੋਸ਼ਿਸ਼ ਕਰਦੇ ਹੋ ਕਬੱਡੀ ਨੂੰ ਪ੍ਰਮੋਟ ਕਰਨ ਦੀ, ਤੇ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ? ਸਭ ਤੋਂ ਪਹਿਲੇ ਤਾਂ ਮੈਂ ਕਬੱਡੀ ਪੇਜਸ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ। ਬਾਰਹਾ ਮੈਂ ਕਹਿੰਦਾ ਰਹਿੰਦਾ, ਗਰੁੱਪਾਂ 'ਚ ਵੀ ਮੇਰੀ ਇਹੀ ਬਹਿਸ ਰਹਿੰਦੀ ਕਈਆਂ ਜਗ੍ਹਾ ਤੇ ਕਿ ਸਾਨੂੰ ਕਬੱਡੀ ਪੇਜਾਂ ਨੂੰ ਵੀ ਉਹ ਇੱਜ਼ਤ ਦੇਣੀ ਚਾਹੀਦੀ ਹੈ ਜਿਹੜੀ ਅਸੀਂ ਪਲੇਅਰਾਂ ਨੂੰ, ਕਮੈਂਟਰਾਂ ਨੂੰ ਤੇ ਰੈਫਰੀਆਂ ਨੂੰ ਦਿੰਦੇ ਹਾਂ। ਉਹ ਸਾਨੂੰ ਪੇਜਾਂ ਨੂੰ ਵੀ ਦੇਣੀ ਚਾਹੀਦੀ, ਕਿਉਂਕਿ ਸਾਡੇ ਪੇਜ ਅਗਰ ਨਾ ਹੋਣ ਤਾਂ ਕਬੱਡੀ ਇੱਥੇ ਤੱਕ ਨਾ ਪਹੁੰਚੇ ਜਿੱਥੇ ਤੱਕ ਪਹੁੰਚ ਗਈ। ਇਮਰਾਨ ਸਾਹਿਬ ਨੇ ਇਹੀ ਗੱਲ ਕੀਤੀ। ਦੂਸਰੀ ਗੱਲ ਕਬੱਡੀ ਦੀ ਕਿ ਉਸਤਾਦ ਰਮਜ਼ਾਨ ਮੇਰੇ ਤਾਇਆ ਜੀ ਨੇ ਤੇ ਸ਼ੁਰੂ ਤੋਂ ਕਬੱਡੀ ਖੇਡਦੇ, ਸਾਡੇ ਘਰ ਤੋਂ ਕਬੱਡੀ ਤੁਰੀ ਸੀ। ਸਾਨੂੰ ਇਸ ਕਬੱਡੀ ਤੋਂ ਬਹੁਤ ਕੁਝ ਲੱਭਿਆ ਤੇ ਅਸੀਂ ਚਾਹਾਂਗੇ ਕਿ ਅਸੀਂ ਅਗਰ ਕੁਝ ਵੀ ਕਰ ਸਕੇ ਕਬੱਡੀ ਵਾਸਤੇ ਤੇ ਅਸੀਂ ਕਰਦੇ ਰਵਾਂਗੇ, ਤੇ ਇਨਸ਼ਾਅੱਲਾ ਅਸੀਂ ਕਰ ਰਹੇ ਹਾਂ। ਤੁਸੀਂ ਮਾਸ਼ਾਅੱਲਾ ਬਹੁਤ ਅੱਛੀ ਗੱਲ ਕੀਤੀ। ਤੁਸੀਂ ਪੇਜਾਂ ਦੀ ਗੱਲ ਕੀਤੀ ਹੈ ਕਿ ਪੇਜਾਂ ਨੂੰ ਪ੍ਰਮੋਟ ਕਰਨਾ ਚਾਹੀਦਾ। ਮੈਂ ਕਿ ਤੁਹਾਡੇ ਰਾਹੀਂ ਜਾਂ ਇਸ ਚੈਨਲ ਦੇ ਰਾਹੀਂ ਪੈਗਾਮ ਪਹੁੰਚਾਉਣਾ ਚਾਹੁੰਦਾ ਜਾਂ ਸਵਾਲ ਕਰਨਾ ਚਾਹੁੰਦਾ ਕਿ ਅਸੀਂ ਗਰਾਊਂਡਾਂ 'ਚ ਜਾਈਦਾ, ਇੰਡੀਆ ਦੇ ਵਿੱਚੋਂ ਕਮੈਂਟਸ ਆਉਂਦੇ ਨੇ, ਮੈਸੇजेस ਆਉਂਦੇ ਨੇ, ਉਹ ਕਹਿੰਦੇ ਨੇ ਕਿ ਯਾਰ ਤੁਹਾਡੇ ਪਾਕਿਸਤਾਨ 'ਚ ਕਬੱਡੀ ਹੁੰਦੀ ਆ, ਠੀਕ ਹੈ, ਲੇਕਿਨ ਹੁੰਦਾ ਕੀ ਗਰਾਊਂਡ ਦੇ ਵਿੱਚ ਇੰਤਜ਼ਾਮੀਆਂ ਤੇ ਕੈਮਰਾਮੈਨਾਂ ਨੂੰ ਅੱਛੀ ਪਲੇਸ ਨਹੀਂ ਦਿੱਤੀ। ਹਾਲਾਂਕਿ ਰਾਇਲ ਕਿੰਗ ਕੱਪ ਹੋਇਆ, ਚੌਧਰੀ ਇਮਰਾਨ ਸਾਹਿਬ ਨੇ ਕਰਾਇਆ, ਬਹੁਤ ਅੱਛਾ ਇੰਤਜ਼ਾਮ ਸੀ, ਕੈਮਰਾਮੈਨਾਂ ਨੂੰ ਸਪੈਸ਼ਲ ਜਗ੍ਹਾ ਦਿੱਤੀ ਗਈ ਔਰ ਬਹੁਤ ਅੱਛਾ ਸਿਸਟਮ ਰਿਹਾ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਕਬੱਡੀ ਲਵਰ ਨੇ ਸਰਾਹਾ। ਇਹਦੇ ਬਾਰੇ ਕੁਝ ਕਹਿਣਾ ਚਾਹੋਗੇ ਤੁਸੀਂ? ਮੈਂ ਅੱਗੇ ਵੀ ਇਹ ਗੱਲ ਕੀਤੀ ਹੈ ਕਿ ਮੈਂ ਕਹਿੰਦਾ ਵਾਂ ਕਿ ਜਿਹੜੇ ਵੀ ਸਾਡੇ ਪ੍ਰਮੋਟਰ ਕਬੱਡੀ ਦੇ ਪਾਕਿਸਤਾਨ 'ਚ ਹੈ ਨੇ, ਖਾ ਕਬੱਡੀ ਫੈਡਰੇਸ਼ਨ ਦੇ ਨੇ, ਖਾ ਲੋਕਲ ਨੇ, ਕੋਈ ਵੀ, ਉਹਨਾਂ ਦਾ ਹੱਕ ਬਣਦਾ ਵਾ ਕਿ ਜਿਸ ਤਰ੍ਹਾਂ ਬਾਕੀਆਂ ਨੂੰ ਇੱਜ਼ਤ ਦਿੰਦੇ ਇਹਨਾਂ ਨੂੰ ਇੱਜ਼ਤ ਦੇਣ, ਕੁਝ ਵੀ ਨਾ ਕਰਨ। ਇਹਨਾਂ ਨੂੰ ਸੈਪਰੇਟ ਜਗ੍ਹਾ ਜਿਸ ਤਰ੍ਹਾਂ ਇਮਰਾਨ ਸਾਹਿਬ ਨੇ ਉੱਥੇ ਬਕਾਇਦਾ ਦਿੱਤੀ ਤੇ ਬਹੁਤ ਇੱਜ਼ਤ ਦਿੱਤੀ, ਤੁਹਾਨੂੰ ਪਾਣੀ ਤੱਕ ਪੁੱਛਿਆ, ਹੋਰ ਕੁਝ ਵੀ ਨਾ ਕਰਨ। ਇਹ ਪਰ ਪੇਜਾਂ ਵਾਲੇ ਨਾ ਪੈਸੇ ਮੰਗਦੇ ਕਿਸੇ ਕੋਲ, ਨਾ ਕੋਈ ਐਸੀ ਗੱਲਬਾਤ ਹੈ। ਸਾਰੇ ਪੇਜਸ ਸਾਡੇ ਫ੍ਰੀ ਆਫ ਕਾਸਟ ਕੰਮ ਕਰ ਰਹੇ ਤੇ ਇਹਨਾਂ ਦਾ ਇੱਕ ਹੱਕ ਬਣਦਾ ਵਾ ਕਿ ਇਹਨਾਂ ਨੂੰ ਗਿਆਨ ਨੂੰ ਉਹ ਇੱਜ਼ਤ ਦਿੱਤੀ ਜਾਵੇ ਕਿ ਜਿਹਦੀ ਵਜ੍ਹਾ ਨਾਲ ਇਹਨਾਂ ਦਾ ਹੌਸਲਾ ਅਫਜ਼ਾਈ ਵੀ ਹੋਵੇ ਤੇ ਇਹ ਕਬੱਡੀ ਜਿਹੜੀ ਹੈ ਇਹ ਸਾਫ਼ ਸੁਥਰੀ ਦਿਖਾ ਸਕਣ। ਆ ਰਿਵਿਊ ਦਾ ਮਸਲਾ ਬਣਦਾ, ਉਹ ਜਿਹੜੇ ਰਿਵਿਊ ਦੇਖਦੇ ਆ ਉਹ ਅੱਗੇ ਆਵਾਮ ਇੰਨੀ ਕਾਈ ਹੁੰਦੀ ਕਿ ਇਹਨਾਂ ਕੋਲ ਰਿਵਿਊ ਹੀ ਨਹੀਂ ਦਿਖਾਇਆ ਜਾਂਦਾ। ਜੀ ਬਹੁਤ ਸ਼ੁਕਰੀਆ ਸੀ ਜੀ। ਚੌਧਰੀ ਅਤੀਕ ਗੁੱਜਰ ਸਮੁੰਦਰੀ ਅੰਜਮਨ ਗੁਜਰਾਂ ਦੇ ਪ੍ਰੈਜ਼ੀਡੈਂਟ ਵੀ ਨੇ। ਹੁਣ ਅਸੀਂ ਇੱਕ ਐਸੀ ਸ਼ਖਸੀਅਤ ਨਾਲ ਗੱਲ ਕਰਾਂਗੇ ਜਿਨ੍ਹਾਂ ਨੇ ਸਾਡੇ ਪਾਕਿਸਤਾਨ ਕਬੱਡੀ ਨੂੰ ਇੱਕ ਬਹੁਤ ਨਾਯਾਬ ਹੀਰਾ ਦਿੱਤਾ। ਜਨਾਬ ਨਫੀਸ ਗੁੱਜਰ ਸਾਹਿਬ ਦੇ ਵਾਲਦੇ ਮੁਹਤਰਮ ਨੇ, ਚੌਧਰੀ ਅਤੀਕ ਸਾਹਿਬ ਦੇ। ਅਸੀਂ ਗੁਜ਼ਾਰਿਸ਼ ਕਰਾਂਗੇ ਕਿ 2 ਬੋਲ ਆ ਕੇ ਪਿਆਰ ਭਰੇ ਉਹ ਵੀ ਬੋਲਣ ਮਾਈਕ ਤੇ ਆ ਕੇ। ਜੀ ਇਹ ਨੇ ਜੀ ਮੁਹੰਮਦ ਸਦੀਕ
ਬਾਬਾ ਜੀ ਮੁਹੰਮਦ ਸਦੀਕ ਜਿਹੜੇ ਕਿ ਅੱਜ ਅਸੀਂ ਆਪਣੇ ਚੈਨਲ ਦੇ ਰਾਹੀਂ ਇਹ ਨਫੀਸ ਗੁੱਜਰ ਸਾਹਿਬ ਜਿਹੜੇ ਪਾਕਿਸਤਾਨ ਦਾ ਇਸ ਵੇਲੇ ਟੌਪ ਦਾ ਜਾਫੀਆਂ ਚੋਂ ਇੱਕ ਜਾਫੀ ਜੇ, ਉਹਨਾਂ ਦੇ ਵਾਲਦੇ ਮੁਹਤਰਮ ਨੇ ਜੀ, ਉਹਨਾਂ ਨਾਲ ਤਾਂ ਮਿਲਾਂਗਾ, ਤੁਹਾਨੂੰ ਵੀ ਉਹਨਾਂ ਨਾਲ ਮਿਲਾਵਾਂਗਾ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਅੱਛਾ ਬਾਬਾ ਜੀ, ਇਹ ਚੌਰ ਸਾਹਿਬ ਨੇ ਮਾਣ ਸਨਮਾਨ ਕੀਤਾ ਬਾਬਾ ਜੀ ਦਾ, ਕਬੱਡੀ ਨਾਲ ਵੀ ਪਿਆਰ ਕਰਦੇ ਨੇ। ਤੁਸੀਂ ਆਪਣੀ ਜ਼ਿੰਦਗੀ 'ਚ ਕਬੱਡੀ ਨੂੰ ਕਿੰਨਾ ਕੁ ਪਿਆਰ ਕਰਦੇ ਹੋ, ਜਾਂ ਕਿ ਨਫੀਸ ਆ ਗਿਆ ਤੇ ਜਾਂ ਤੁਸੀਂ ਕਬੱਡੀ ਖੇਡ, ਤੁਸੀਂ ਇਸ ਬਾਰੇ ਥੋੜੀ ਰੋਸ਼ਨੀ ਪਾਓਗੇ? ਅਲਹਮਦੁਲਿਲਾ ਸਾਡੇ ਘਰ ਦੇ ਵਿੱਚੋਂ ਕਬੱਡੀ ਜਿਸ ਤਰ੍ਹਾਂ ਮੁੰਡੇ ਨੂੰ ਦੱਸਿਆ ਅਤੀਕ ਚੌਧਰੀ ਨੇ, ਇਸੇ ਤਰ੍ਹਾਂ ਰਮਜ਼ਾਨ ਚੌਧਰੀ ਜਿਹੜੇ ਨੇ ਤਾਇਆ ਜੀ ਇਹਨਾਂ ਦੇ, ਉਹ ਸਾਡੇ ਵੱਡੇ ਭਾਈ ਨੇ ਔਰ ਸ਼ੁਰੂ ਤੋਂ ਹੀ ਖੇਡਦੇ ਆ ਰਹੇ ਨੇ। ਅਸੀਂ ਚਲੋ ਇਹਨਾਂ ਸਟੈਂਡਰਡ ਨਹੀਂ ਸਾਂ, ਛੋਟੇ ਮੋਟੇ ਇਹਨਾਂ ਨਾਲ ਨਿਕਲਦੇ ਸਾਂ ਅਸੀਂ ਵੀ। ਬਹਰਹਾਲ ਅਸੀਂ ਫੁੱਟਬਾਲ ਦੀ ਦੁਨੀਆ 'ਚ ਚੱਲ ਗਏ ਹਾਂ, ਆਰਮੀ ਦੇ ਵੀ ਫੁੱਟਬਾਲ ਦੀ ਨੌਕਰੀ ਕੀਤੀ, ਫੁੱਟਬਾਲ ਦੀ ਡਿਊਟੀ ਕੀਤੀ। ਲਿਹਾਜ਼ਾ ਗੇਮ ਕੋਈ ਵੀ ਹੋਵੇ, ਗੇਮ ਪ੍ਰਸਤ ਬੰਦਾ ਗੇਮ ਨੂੰ ਪ੍ਰਸਤ ਕਰਦਾ। ਠੀਕ ਹੈ ਬਾਬਾ ਜੀ, ਤੁਸੀਂ ਇੱਕ ਜ਼ਮਾਨਾ ਦੇਖਿਆ, ਤੁਸੀਂ ਮਾਸ਼ਾਅੱਲਾ ਕਾਫੀ ਉਮਰ ਹੈ ਤੁਹਾਡੀ, ਇੱਕ ਨਵੀਂ ਯੰਗ ਜਨਰੇਸ਼ਨ ਨੂੰ ਖੁਰਾਕ ਵੱਲੋਂ ਜਾਂ ਆਪਣੀ ਹੈਲਥ ਵੱਲੋਂ, ਸਿਹਤ ਵੱਲੋਂ ਕੋਈ ਪੈਗਾਮ ਦੇਣਾ ਚਾਹੋਗੇ ਚੈਨਲ ਦੇ ਰਾਹੀਂ? ਹਾਂ, ਅਸੀਂ ਇਹਨਾਂ ਨੂੰ ਕਹਾਂਗੇ ਕਿ ਬਿਲਕੁਲ ਆਪਣੀ ਸਿਹਤ ਦਾ ਔਰ ਆਪਣੀ ਸਿਹਤ ਵਾਸਤੇ ਸਿਰਫ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ। ਇੱਕ ਰੂਹ ਦੀ ਗ਼ਿਜ਼ਾ, ਸੁਬਹ ਦੀ ਨਮਾਜ਼, ਦੂਸਰੀ ਜਿਸਮ ਦੀ ਗ਼ਿਜ਼ਾ, ਸੁਬਹ ਦੀ ਪ੍ਰੈਕਟਿਸ। ਇਹ ਕਰਨੇ ਕਾਮਯਾਬ ਹੋਣਗੇ। ਲਓ ਜੀ, ਇਹ ਸੀ ਜੀ ਹਾਜ ਸਾਹਿਬ ਨਫੀਸ ਗੁੱਜਰ ਦੇ ਵਾਲਦੇ ਮੁਹਤਰਮ। ਹੁਣ ਅਸੀਂ ਇਸ ਪਾਕਿਸਤਾਨ ਦੇ ਸਭ ਤੋਂ ਜ਼ਿਆਦਾ ਸਟੂਡੈਂਟਸ ਦੀ ਅਕੈਡਮੀ ਚਲਾਉਣ ਵਾਲੇ ਬੇਲੋਸ ਬੰਦੇ ਔਰ ਪਾਕਿਸਤਾਨ ਦੇ ਨਾਮਵਰ ਜਾਫੀ ਜਿਨ੍ਹਾਂ 'ਚ ਸਾਜਾ ਗੁੱਜਰ 13 ਵਾਲਾ, ਨਫੀਸ ਗੁੱਜਰ ਔਰ ਇਸ ਤਰ੍ਹਾਂ ਦੇ ਨਾਯਾਬ ਹੀਰੇ ਪੈਦਾ ਕਰਨ ਵਾਲੇ ਉਸਤਾਦ ਬਾਬਾ ਰਮਜ਼ਾਨ ਉਰਫ ਬਾਬਾ ਜਾਨਾ ਗੁੱਜਰ ਦੇ ਨਾਲ ਗੱਲ ਕਰਾਂਗੇ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ ਜੀ। ਬਾਬਾ ਜੀ, ਅੱਜ ਚੌਰ ਸਾਹਿਬ ਨੇ ਤੁਹਾਡਾ ਮਾਣ ਸਨਮਾਨ ਕੀਤਾ, ਇੱਜ਼ਤ ਦਿੱਤੀ, ਮਾਣ ਬਖਸ਼ਿਆ ਤੁਹਾਨੂੰ, ਇਸ ਬਾਰੇ ਕੁਝ ਕਹਿਣਾ ਚਾਹੋਗੇ? ਦੇਖੋ ਜੀ, ਇਸ ਬਾਰੇ 'ਚ ਮੈਂ ਬੜਾ ਕੁਝ ਕਹਿਣਾ ਚਾਹਨਾ। ਘੰਟਾ ਡੇਢ ਘੰਟਾ ਚਾਹੀਦਾ ਇਸ ਗੱਲ ਦੇ ਬਾਰੇ 'ਚ ਮੈਨੂੰ, ਕਿਉਂਕਿ ਮੈਂ ਜਦੋਂ ਦੀ ਕਬੱਡੀ ਖੇਡਣੀ ਸ਼ੁਰੂ ਕੀਤੀ ਹੈ, ਮੈਂ ਬਹੁਤ ਮਤਲਬ ਪਹਿਲੀ ਦਫਾ ਮਾਣ ਸਨਮਾਨ ਹੁੰਦਾ ਦੇਖਿਆ, ਵੀ ਸਾਨੂੰ ਵੀ ਕਿਸੇ ਨੇ, ਕੋਚਾਂ ਨੂੰ ਵੀ ਕੋਈ ਥੋੜ੍ਹੀ ਜਿਹੀ ਦਿਲਜੋਈ ਕੀਤੀ ਹੈ। ਅਸੀਂ ਬੜੇ ਖੁਸ਼ ਹਾਂ ਕਿ ਇਹਨੇ ਸਾਡੇ ਗਰਾਊਂਡ ਨੂੰ ਟਾਈਮ ਦਿੱਤਾ, ਸਾਨੂੰ ਬਹੁਤ ਖੁਸ਼ੀ ਹੈ ਸਭ ਤੋਂ ਵੱਡੀ। ਤੇ ਜਿਹੜਾ ਮਾਣ ਸਨਮਾਨ ਕੀਤਾ ਸਾਨੂੰ ਹੋਰ ਬਹੁਤ ਜ਼ਿਆਦਾ ਖੁਸ਼ੀ ਹੈ। ਦੇਖੋ ਜੀ, ਇਸ ਤਰੀਕੇ ਨਾਲ ਸਾਨੂੰ ਦਾਦ ਮਿਲਦੀ ਰਹੀ, ਅਸੀਂ ਹਰ ਸਾਲ 2-4 ਸਟਾਰ ਪੈਦਾ ਕਰਾਂਗੇ ਮਾਲਕ ਦੀ ਕਰਨ ਵਾਲੀ ਨਾਲ ਅੱਗੇ ਇਨਸ਼ਾਅੱਲਾ ਇਨਸ਼ਾਅੱਲਾ। ਅੱਛਾ ਬਾਬਾ ਜੀ, ਤੁਸੀਂ ਬਾਕੀ ਪ੍ਰਮੋਟਰਸ ਨੇ ਜਿਹੜੇ, ਚੌਰ ਸਾਹਿਬ ਨੇ ਬਹੁਤ ਇੱਕ ਵਧੀਆ ਗੱਲ ਕੀਤੀ ਜਿਹੜੀ ਕਿ ਮੈਂ ਹਾਈਲਾਈਟ ਕਰਨਾ ਚਾਹਾਂਗਾ। ਉਹਨਾਂ ਨੇ ਕਿਹਾ ਮੈਂ ਪੋਲਿਟਿਕਸ ਤੋਂ ਪਾ ਕੋਈ ਗੱਲ ਕਰਨਾ। ਜਿੰਨੇ ਵੀ ਪ੍ਰਮੋਟਰਸ ਨੇ ਸਾਰਿਆਂ ਨੂੰ ਉਹਨਾਂ ਨੇ ਥੈਂਕਸ ਕੀਤਾ। ਉਹਨਾਂ ਨੇ ਕਿਸੇ ਮਹਦੂਦ ਪ੍ਰਮੋਟਰ ਦਾ ਸ਼ੁਕਰੀਆ ਅਦਾ ਨਹੀਂ ਕੀਤਾ ਜਾਂ ਚੰਦ ਫਰਦਾਂ ਦਾ। ਉਹਨਾਂ ਨੇ ਸਾਰੇ ਪ੍ਰਮੋਟਰ ਪੂਰੀ ਕੰਟਰੀ ਜਿਹੜੇ ਨੇ, USA, ਕੈਨੇਡਾ, ਜਿੱਥੇ ਵੀ ਬੈਠੇ ਨੇ, ਉਹਨਾਂ ਨੇ ਸਿਆਸਤ ਤੋਂ ਬਾਲਾ ਤਾਕ ਇਸ ਚੀਜ਼ ਨੂੰ ਰੱਖ ਕੇ ਉਹਨਾਂ ਨੇ ਗੱਲ ਕੀਤੀ। ਉਹਨਾਂ ਨੇ ਕਿਹਾ ਮੈਂ ਸਾਰੇ ਪ੍ਰਮੋਟਰਾਂ ਥੈਂਕ ਕਰਦਾ, ਤੁਸੀਂ ਪਾਕਿਸਤਾਨ ਦੀ ਕਬੱਡੀ ਨੂੰ ਪ੍ਰਮੋਟ ਕਰਨ ਵਾਸਤੇ ਪੂਰੀ ਦੁਨੀਆ ਜਿਹੜੇ ਪ੍ਰਮੋਟਰਸ ਨੇ ਉਹਨਾਂ ਦੇ ਬਾਰੇ ਕੁਝ ਕਹਿਣਾ ਚਾਹੋਗੇ? ਦੇਖੋ ਜੀ, ਸਾਨੂੰ ਤਾਂ ਸਭ ਤੋਂ ਜ਼ਿਆਦਾ ਪ੍ਰਮੋਟਰ ਇਹੀ ਲੱਗੇ ਨੇ ਇਮਰਾਨ ਸਾਹਿਬ ਜਿਹਨੇ ਆ ਕੇ ਪੰਜਾਬ ਦੇ ਵਿੱਚ ਕਬੱਡੀ ਕਰਵਾਤੀ ਹੈ। ਆਹ ਮਹੀਨਾ ਪੂਰਾ ਹੋ ਗਿਆ, ਅਸੀਂ ਜਿੱਥੇ ਵੀ ਦੇਖਦੇ ਮੈਚ ਤੇ ਜਾਂਦੇ ਵੀ ਆ, ਮਾਨ ਸਨਮਾਨ ਵੀ ਕਰਦੇ ਆ, ਪਲੇਅਰਾਂ ਦੀ ਦਿਲਜੋਈ ਵੀ ਕਰਦੇ ਆ। ਮੇਰੇ ਗਰਾਊਂਡ ਨੂੰ ਵੀ ਬੜੀ ਇੱਜ਼ਤ ਦਿੱਤੀ ਇਹਨਾਂ ਨੇ, ਸਾਡੇ ਗਰਾਊਂਡ 'ਚ ਪਹੁੰਚੇ। ਲਓ ਜੀ, ਤੁਸੀਂ ਜੀ ਚੌਧਰੀ ਇਮਰਾਨ ਸਾਹਿਬ ਦੇ ਦਿਲ 'ਚ ਕੋਈ ਪਿਆਰ ਭਰੀ ਗੱਲ ਆਈ ਜੋ ਕਹਿਣਾ ਚਾਹੁੰਦੇ ਨੇ, ਉਹ ਇਜ਼ਹਾਰ ਕਰਨਾ ਚਾਹੁੰਦੇ ਨੇ? ਨਹੀਂ ਜੀ, ਮੈਂ ਸਭ ਤੋਂ ਐਂਡ ਤੇ ਮੈਂ ਉਸਤਾਦ ਰਮਜ਼ਾਨ ਸਾਡੇ ਬਜ਼ੁਰਗ ਜਿਹੜੇ ਆ ਉਹਨਾਂ ਦਾ ਮੈਂ ਬਹੁਤ ਦਿਲੋਂ ਇੱਕ ਵਾਰੀ ਸ਼ੁਕਰੀਆ ਅਦਾ ਕਰਦਾ, ਔਰ ਮੇਰੇ ਯੰਗਸਟਰ ਪਲੇਅਰ ਜਿੰਨੇ ਬੈਠੇ ਮੈਂ ਇਹਨਾਂ ਦਾ ਵੀ। ਔਰ ਮੈਂ ਇਹ ਗੱਲ ਕਰਦਾ ਕਿ ਇਹ ਅਕੈਡਮੀ 'ਚ ਸਪੈਸ਼ਲੀ ਸਪੈਸ਼ਲੀ ਬਾਬਾ ਰਮਜ਼ਾਨ ਦੀ ਜਿਹੜੀ ਅਕੈਡਮੀ ਆ, ਇਹ ਮੈਂ ਹਮੇਸ਼ਾ ਇਹਨਾਂ ਨੂੰ ਬਾਬਾ ਰਮਜ਼ਾਨ ਨੂੰ ਇਹ ਕਹਿਣਾ ਹੁੰਦਾ ਜੀ ਕਿ ਮੈਨੂੰ ਕੋਈ ਅੱਛੇ ਇਹਨਾਂ 'ਚੋਂ ਪਲੇਅਰ ਦੇਵੋ, ਤੁਸੀਂ ਇੰਨੀ ਮਿਹਨਤ ਕਰਾਉਂਦੇ ਆ। ਅਤੇ ਇਨਸ਼ਾਅੱਲਾ ਤਾਲਾ ਇਹ ਸਾਡਾ ਜਿੱਦਾਂ ਰਾਇਲ ਕਿੰਗ USA ਚੱਲਦਾ, ਇਸੀ ਤਰ੍ਹਾਂ ਸਾਡੀ ਅਕੈਡਮੀ ਵੀ ਚੱਲ ਰਹੀ ਆ। ਔਰ ਮੈਂ ਇਸ ਅਕੈਡਮੀ ਨਾਲ ਇਨਸ਼ਾਅੱਲਾ ਇਨ ਫਿਊਚਰ ਵੀ, ਔਰ ਮੈਂ ਸਪੈਸ਼ਲੀ ਬਾਬਾ ਰਮਜ਼ਾਨ ਨੂੰ ਕਹੂੰਗਾ ਜਦੋਂ ਕਿਸੇ ਪਾਸੇ ਵੀ, ਕਿਸੇ ਟਾਈਮ ਵੀ, ਕਿਸੇ ਚੀਜ਼ ਦੀ ਵੀ ਇਹਨਾਂ ਨੂੰ ਮੇਰੇ ਹੱਦ ਤੱਕ ਕੋਈ ਮਾਲੀ, ਅਖਲਾਕੀ, ਫਾਈਨੈਂਸ਼ਲੀ ਕਿਸੇ ਕਿਸਮ ਦੀ ਮੈਂ ਤਾਬੇਦਾਰ ਹਾਂ। ਔਰ ਸਪੈਸ਼ਲੀ ਮੈਂ ਉਸਤਾਦ ਰਮਜ਼ਾਨ ਸਾਹਿਬ ਦਾ ਕਿ ਇੰਨੀ ਮਾਸ਼ਾਅੱਲਾ ਮਿਹਨਤ ਕਰਦੇ ਆ ਔਰ ਇੰਨੇ ਇਹ ਨਿਆਬ ਹੀਰੇ ਜਿਹੜੇ ਪਾਕਿਸਤਾਨ ਨੂੰ ਦੇ ਰਹੇ ਆ ਜੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੇਖ ਰਹੇ ਸੀ ਪੰਜਾਬੀ ਸ਼ੌਕ, ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤੇ ਚੈਨਲ ਨੂੰ ਲਾਈਕ ਕਰਨਾ ਨਾ भूलना, इस वीडियो ਨੂੰ ਤੇ ਕਮੈਂਟਸ ਲਾਜ਼ਮੀ करना, अपने ख्यालात का इजहार ज़रूर करना। अल्लाह हाफिज़। कबड्डी जैसे तमाम पंजाबी खेलों को पूरी दुनिया में प्रमोट करने के लिए हमारा साथ दें और YouTube पर मौजूद हमारे चैनल पंजाबी शौक को सब्सक्राइब करें। हर मैच की बर वक्त इत्तला के लिए साथ लगे घंटी के बटन को लाजमी दबाएं। ताज़ा तरीन अपडेट्स के लिए हमारे फेसबुक पेज, ट्विटर, इंस्टाग्राम और वेबसाइट को फॉलो करें। मज़ीद तफसीलात के लिए हमारे दिए गए नंबर पर राब्ता करें। इसके अलावा हमारी वीडियोस को फेसबुक और व्हाट्सएप ग्रुप में शेयर करें। अभी यूट्यूब पर लिखें पंजाबी शौक और सब्सक्राइब करें और जुड़े रहें आपके अपने पंजाबी शौक चैनल के साथ। अल्लाह हाफिज़।